ਦਿਲ ਤੇ ਘਰੋਂ ਨਿਕਲਣ ਨੂੰ ਕਿਸੇ ਦਾ ਵੀ ਨਹੀਂ ਕਰਦਾ। ਬੜਾ ਵੇਲਾ ਔਖਾ ਸੀ, ਬੜਾ ਅੱਲਾ ਕਰਕੇ ਉਹ ਵੇਲਾ ਨਾ ਆਵੇ ਤੇ ਕੀਤਾ ਪਬਲਿਕ ਨੇ ਆਪ ਜਾਣਦੇ। ਕਿਹੜੀ ਲੋੜ ਸੀ ਲੜਨ ਦੀ ਤੇ ਮਰਨ ਦੀ, ਕੋਈ ਟੀਜਨ ਦੀ, ਕੋਈ ਦੁਸ਼ਮਣੀ ਨਹੀਂ ਸੀ। ਹਾਂਜੀ, ਅੱਗੇ ਜਰਾਲਤੇ ਵਸਦੇ ਪਏ ਸੀ, ਲੈ ਵੀ ਤਬਾਦਲਾ ਹੀ ਹੋਇਆ ਹੈ, ਹੋਰ ਤਾਂ ਕੁਝ ਨਹੀਂ ਹੋਇਆ। ਇਹ ਪਿਆਰ ਨਾਲ ਵੀ ਹੋ ਸਕਦਾ ਸੀ। ਤੁਸੀਂ ਵੀ ਜਾਓ, ਤੁਸੀਂ ਇਹ ਕੋਈ ਜ਼ਰੂਰੀ ਮਾਰਨਾ ਸੀ। ਅੱਛਾ ਬਾਬਾ ਜੀ, ਇਹ ਲੜਾਈ ਹੋਈ ਕਿੱਧਰੋਂ ਸ਼ੁਰੂ? ਇਹ ਲੜਾਈ ਜੀ ਅਸੀਂ ਤਾਂ ਸੁਣੀ ਸੀ ਉਦੋਂ ਇਧਰੋਂ। ਅੱਛਾ, ਅਸੀਂ ਸੁਣਿਆ ਸੀ ਪਹਿਲੇ ਵਾਰ ਮੰਡੀ ਚਿਸ਼ਤੀਆਂ ਵਿੱਚ ਰੇਲ ਗੱਡੀ ਨੂੰ ਬੰਬ ਮਾਰਿਆ, 2 ਡੱਬੇ ਬੰਨ ਦਿੱਤੇ ਜੀ। ਇਧਰੋਂ ਸ਼ੁਰੂ ਹੋਈ, ਉਧਰੋਂ ਨਹੀਂ ਹੋਈ। ਬਾਬਾ ਜੀ ਕਦੀ ਪਿੱਛਾ ਨਹੀਂ ਯਾਦ ਆਇਆ? ਬੜਾ ਯਾਦ ਆਉਂਦਾ, ਜਿੱਥੇ ਬਚਪਨ ਗੁਜ਼ਰਿਆ, ਬੜਾ ਯਾਦ ਆਉਂਦਾ। ਕਦੀ ਇਕੱਲੇ ਬੈਠਿਆ ਲੰਮੇ ਪਿਆ ਆ ਜਾਂਦਾ? ਹਰ ਵੇਲੇ ਦਿਸੀ ਜਾਂਦੀ ਯਾਰ। ਦਿਲ ਕਰਦਾ ਫਿਰ ਵੇਖਣ ਨੂੰ? ਹਾਂ, ਬੜਾ ਦਿਲ ਕਰਦਾ ਵੇਖਣ। ਇੱਕ ਦਾ ਨਾਂ ਸੀ ਜੈਰਾਮ, ਇੱਕ ਦਾ ਨਾਂ ਸੀ ਤੇਲੂ। ਸਿਰਾ ਵਿੱਚ ਬੰਦੇ ਮਰੇ ਪਏ ਸੀ, ਇੱਕ ਜਨਾਨੀ ਪਈ ਸੀ ਕਰੇ ਵੇ ਕਿਹੜਾ ਹੈ? ਅਲੀ ਮੁਹੰਮਦ ਹੈ। ਕਿੱਥੋਂ ਆਇਆ ਅਲੀ? ਅਗਾ ਵੇਖਦਾ ਗਾ ਇੱਕ ਮਰਿਆ ਪਿਆ, ਉੱਥੇ ਮਰਿਆ ਪਿਆ, ਉਹ ਸੱਸੂ ਅੱਗੇ ਦੇ ਮਰੇ ਸਨ। ਇੰਨੀ ਗੱਲ ਕਰਤੀ, ਪਿੱਛੇ ਮਰਦਾ ਗਿਆ। 5-7 ਸਿੱਖ ਗਲੀ ਵਿੱਚ ਆਉਂਦੇ ਨੇ, ਬਰਸ਼ੇ ਉਹਨਾਂ ਦੇ ਕੋਲ। ਉਹਨਾਂ ਕਾਮੀਆਂ ਫਿਰਦੇ ਨੂੰ ਫੜ ਲਓ, ਇਹਨੂੰ ਮਾਰ ਦੀ। ਅੱਬਾ ਮੇਰਾ ਭੱਜ ਪਿਆ ਜਨਾਬ, ਉਹ ਲਾਗੂ ਮਗਰ ਹੋਏ। अस्सलाम वालेकुम जी, मैं तुहाडा अपना वीर मुहम्मद तनवीर नाज़रीन, तुसीं इस टाइम थाने नाल जुड़े हो मेरा पिंड मेरा पंजाब चैनल ते। नाज़रीन, अज बड़े इतिहासक जगह ते असीं आए हैं। एक बड़ा इतिहासक पिंड है। इत्थों एक सरदार जिहड़ा है इत्थों गया है, बहुत ज़्यादा मशहूर से उस टाइम जो इत्थों उजड़ के माइग्रेट होकर सिख हिंदू खतरी गए ने। जिहड़े बजुर्ग है जिन्हां ने उन्हां नूं बड़ा पता होना, उधम सिंह कक्कड़ गिल च असीं मौजूद हाँ। इस जगह ते जिथे असीं मौजूद हाँ, ये डेरा सी उधम सिंह कक्कड़ इत्थे सबील लांदा सी। ਤੇ ਜਿਸ ਵੀ ਧਰਮ ਦੀ ਇੱਥੋਂ ਕੋਈ ਜੰਜ ਆਉਂਦੀ ਸੀ ਇੱਥੇ, ਤੇ ਉਹ ਦੱਸਦੇ ਆ ਕਿ ਉਹ ਦੁੱਧ ਪਿਆਉਂਦਾ ਸੀ, ਉਹਨਾਂ ਨੂੰ ਖਾਣਾ ਵੀ ਖਿਲਾਉਂਦਾ ਸੀ, ਰਾਤਾਂ ਵੀ ਰੱਖਦਾ ਸੀ ਜੰਜਾਂ ਨੂੰ, ਭਾਵੇਂ ਉਹ ਸਿੱਖਾਂ ਦੀ ਹੁੰਦੀ ਸੀ, ਭਾਵੇਂ ਹਿੰਦੂਆਂ ਦੀ ਹੁੰਦੀ ਸੀ, ਭਾਵੇਂ ਮੁਸਲਮਾਨਾਂ ਦੀ ਸੀ। ਇਹ ਉਹ ਡੇਰਾ, ਤੇ ਅਸੀਂ ਇੱਥੋਂ ਦਾ ਬਲੌਗ ਵੀ ਬਹੁਤ ਜਲਦੀ ਜਿਹੜਾ ਰਿਕਾਰਡ ਕਰਾਂਗੇ। ਇਹ ਹੋਇਆ ਨਹਿਰ 47 ਤੋਂ ਪਹਿਲਾਂ ਵਾਲੀ, ਇਹ ਨਹਿਰ ਦੇ ਉੱਤੇ ਸੀ, ਤੇ ਇੱਥੇ ਉਹਦਾ ਡੇਰਾ ਹੁੰਦਾ ਸੀ ਉਧਮ ਸਿੰਘ ਦਾ। ਬੜਾ ਹੀ ਦੱਸਦੇ ਨੇ ਕਿ ਰਹਿਮਦਿਲ ਹੁੰਦਾ ਸੀ। ਤੇ ਇੱਥੇ ਇੱਕ ਅਸੀਂ ਬਜ਼ੁਰਗਾਂ ਦਾ ਇੰਟਰਵਿਊ ਕਰਨ ਵਾਸਤੇ ਆਏ ਹਾਂ। ਜਿਹੜੇ ਬਜ਼ੁਰਗ ਸਾਹਮਣੇ ਤੁਹਾਨੂੰ ਨਜ਼ਰ ਆਉਂਦੇ ਪਏ ਨੇ, ਅੱਜ ਇਹਨਾਂ ਦੀ ਕਹਾਣੀ ਰਿਕਾਰਡ ਕਰਨ ਵਾਸਤੇ ਪਹੁੰਚੇ ਇੱਥੇ। ਤੇ ਇਹ ਬਾਬਾ ਜੀ ਜਿਹੜੇ ਨੇ, ਇਹ ਮਾਈਗ੍ਰੇਟ ਹੋ ਕੇ ਇੰਡੀਆ ਚੋਂ ਇੱਥੇ ਆਏ ਨੇ ਤੇ ਇੱਥੇ ਆਬਾਦ ਨੇ। ਜਦੋਂ ਇੰਡੀਆ ਚੋਂ ਆਏ ਸੀ, ਇਹਨਾਂ ਦੀ ਉਮਰ ਤਕਰੀਬਨ ਦੱਸਦੇ ਨੇ 15 ਸਾਲ ਸੀ। ਆਓ ਇਹਨਾਂ ਦੀ ਕਹਾਣੀ ਰਿਕਾਰਡ ਕਰਨੇ ਆ ਤੇ ਹਮੇਸ਼ਾ ਵਾਸਤੇ ਜਿਹੜੀ ਮਹਿਫੂਜ਼ ਕਰਨੀ। ਬਾਬਾ ਜੀ ਆਪਣਾ ਨਾਂ ਕੀ ਹੈ? ਅਬਦੁਲ ਗਨੀ। ਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਮੁਹੰਮਦ ਹੁਸੈਨ। ਦਾਦਾ ਜੀ ਦਾ ਨਾਮ ਯਾਦ ਹੈ? ਦਾਦਾ ਜੀ ਦਾ ਨਾਮ? ਹਾਂ ਯਾਦ। ਕੀ ਨਾਮ ਹੈ? ਕਮਰਦੀਨ। ਬਾਬਾ ਜੀ ਆਪਣੀ ਬਰਾਦਰੀ ਕਿਹੜੀ ਹੈ? ਰਾਜਪੂਤ। ਜਿੱਥੇ ਹੁਣ ਅਸੀਂ ਬੈਠੇ ਆ, ਇਹ ਕਿਹੜਾ ਪਿੰਡ ਹੈ ਬਾਬਾ ਜੀ? ਇਹ ਕੱਕੜ ਗਿੱਲ ਹੈ ਜੀ। ਕੱਕੜ ਗਿੱਲ ਜੀ ਹਾਂ। ਤੇ ਇਹਦੇ ਨੇੜੇ ਪਿੰਡਾਂ ਦੇ ਕੀ ਨਾਮ ਹੈ? ਜਿਵੇਂ ਮਰਜ਼ੀ ਪੁੱਛ ਲਓ। ਨੇੜੇ ਇੱਥੋਂ ਜੀ ਫਤਿਹਪੁਰੀ, ਈਸਰ ਕੇ, ਵੀਰ ਕੇ ਬਾਠ, ਡਿੰਗਰ ਕੇ, ਅਜਲੇ ਵਾਲਾ, ਕੀਲੇ, ਜੱਬਰ, ਇਹ ਦੁਆਲੇ ਪਿੰਡ ਨੇ। ਠੀਕ। ਬਾਬਾ ਜੀ ਤੁਹਾਡਾ ਜ਼ਿਲ੍ਹਾ ਕਿਹੜਾ ਹੈ? ਇੱਥੇ? ਹਾਂਜੀ, ਸ਼ੇਖੂਪੁਰਾ ਜੀ ਹਾਂ। ਠੀਕ। ਤੇ ਬਾਬਾ ਜੀ ਇਹ ਦੱਸੋ ਕਿ ਮਹਾਜਰ ਹੋ ਜੀ? ਵਸਿੰਦੇ ਹੋ? ਜੀ ਮਹਾਜਰ। ਉਧਰੋਂ ਆਏ? ਉਧਰ ਆਪਣਾ ਪਿੰਡ ਕਿਹੜਾ ਸੀ? ਹਡੌਲੀ ਜੀ ਹਾਂ। ਉਹਦੇ ਨੇੜੇ ਪਿੰਡਾਂ ਦੇ ਨਾਂ ਯਾਦ ਨੇ? ਬੜੇ ਦੱਸੋ। ਦਾਦੂਪੁਰ, ਅਲਾਲਵਾਸ, ਜੱਲੋਪੁਰ, ਲਾਲੀ, ਰੱਤਾ ਖੇੜਾ, ਜੰਡਾਂ ਵਾਲੀ, ਚਣਕੋਠੀ, ਖੁੰਬਰ, ਨਾਖਪੁਰ, ਅਲੀ ਕੇ, ਹੁਕਮਾਲੀ, ਇਹ ਨਾਲ ਪਿੰਡ ਸਾਰੇ ਯਾਦ ਨੇ ਬਾਬਾ ਜੀ ਨਾਂ? ਅੱਛਾ ਬਾਬਾ ਜੀ ਆਪਣੀ ਤਹਿਸੀਲ ਕਿਹੜੀ ਸੀ ਤੇ ਜ਼ਿਲ੍ਹਾ ਕਿਹੜਾ ਸੀ ਉਧਰ? ਤਹਿਸੀਲ ਫਤਿਆਬਾਦ ਜੀ। ਜ਼ਿਲ੍ਹਾ ਹਿਸਾਰ ਸੀ। ਜ਼ਿਲ੍ਹਾ ਹਿਸਾਰ ਜੀ ਹਾਂ। ਤੇ ਬਾਬਾ ਜੀ ਲਾਗੇ ਵੱਡਾ ਸ਼ਹਿਰ ਕਿਹੜਾ ਲੱਗਦਾ ਸੀ ਤੁਹਾਨੂੰ? ਸਾਨੂੰ ਵੱਡਾ ਸ਼ਹਿਰ ਜਿਹੜਾ ਸੀ ਨਾ, ਰਤੀਆ ਸ਼ਹਿਰ। ਜੀ। ਉਹ 706 ਕੋ ਸੀ। 6 ਕੋ? ਹਾਂ, ਉਹ ਸ਼ਹਿਰ ਪੂਰਾ ਹੀ ਸੀ। ਬਾਕੀ ਵੱਡਾ ਤਹਿਸੀਲ ਸੀ ਜਿਹੜੀ ਫਤਿਆਬਾਦ, ਉਹ 7 ਕੋ ਸੀ। ਜੀ। ਜਿਹੜਾ ਉਸ ਤੋਂ ਵੱਡਾ ਸ਼ਹਿਰ ਸੀ ਬਲਾਡਾ ਸ਼ਹਿਰ, ਉਹ 16 ਕੋ ਸੀ। ਠੀਕ। ਅੱਛਾ ਬਾਬਾ ਜੀ ਹੁਣ ਆਪਾਂ ਗੱਲ ਕਰਨੀ ਹੈ ਤੁਹਾਡੇ ਪਿੰਡ ਦੀ। ਜੀ। ਪਿੰਡ ਤੁਹਾਡਾ ਕਿੱਡਾ ਕਿ ਵੱਡਾ ਸੀ ਤੇ ਕਿਹੜੇ ਮਜ਼ਹਬ ਦੇ ਲੋਕ ਰਹਿੰਦੇ ਸਨ ਵਿੱਚ? ਮਜ਼ਹਬ ਜੀ ਕੋਈ ਸੀ,
और कोई मजहब नहीं। जी 2-4 घर खतरियां दे हैगे सी जी और कोई मजहब नहीं सी। मजहब ही कोई सी ਸਿੱਖ ਨਹੀਂ ਸੀ ਰਹਿੰਦੇ नहीं सिखे नहीं। ਤੇ ਲਾਗੇ ਲਾਗੇ ਕਿਹੜੇ ਪਿੰਡਾਂ ਦੇ ਵਿੱਚ ਸਿੱਖ ਰਹਿੰਦੇ ਸਨ? साढ़े तकरीबन जिले दे विच पूरे जिले दे विच ही सिखां दा पिंड ही इक्को सी। ਅੱਛਾ ਇੱਕ ਪਿੰਡ ਸੀ, ਠੀਕ। ਉਹ ਸਾਡੇ ਨੇੜੇ ਤਾਂਸਪੁਰਾ। ਅੱਛਾ ਬਾਬਾ ਜੀ ਇਹ ਦੱਸੋ ਵੀ ਜਿਹੜਾ ਤੁਹਾਡਾ ਪਿੰਡ ਸੀ ਹਾਂ ਉਹਦਾ ਥੋੜਾ ਜਿਹਾ ਨਾ ਸਾਨੂੰ ਨਕਸ਼ਾ ਦੱਸੋ ਜਿਹੜਾ ਤੁਹਾਡੇ ਜ਼ਿਹਨ 'ਚ ਵੀ ਉਦੋਂ ਕੱਚਾ ਸੀ, ਕਿੰਨੇ ਬਾਜ਼ਾਰ ਸੀ, ਗਲੀਆਂ ਕਿੰਨੀਆਂ ਸੀ, ਤਖੀਆ ਕਿੱਥੇ ਕਰਕੇ ਸੀ? ਕੱਚਾ ਪਿੰਡ ਸੀ ਸਾਰਾ, ਕੋਈ ਪੱਕਾ ਨਹੀਂ ਸੀ ਜੀ ਉਦੋਂ ਜ਼ਮਾਨਾ ਹੀ ਪੱਕੇ ਦਾ ਕੋਈ ਨਹੀਂ ਸੀ, ਕੱਚਾ ਹੀ ਹੁੰਦਾ ਸੀ ਪਿੰਡ। ਵੈਸੇ ਬਹੁਤ ਹੀ ਵੱਡਾ ਸੀ, ਬੇਸਾਬਾ ਹੀ ਪਿੰਡ ਵੱਡਾ ਸੀ। ਅੱਛਾ ਪਿੰਡ ਵਿੱਚ ਸਿਰਫ ਰਾਣੇ ਹੀ ਰਹਿੰਦੇ ਸਨ ਕਿ ਹੋਰ ਵੀ ਬਰਾਦਰੀ? ਨਹੀਂ, ਹੋਰ ਵੀ ਬਰਾਦਰੀਆਂ ਸਨ। ਕਿਹੜੀਆਂ ਕਿਹੜੀਆਂ ਸੀ ਬਰਾਦਰੀਆਂ? ਹਜਰਾ ਰਹਿੰਦੇ ਸਨ, ਸੁਖੇਰੇ, ਵੱਟੂ, ਕਈ ਕੌਮਾਂ ਸਨ, ਜੀ ਜੀ ਰਾਜਪੂਤ, ਕਈ ਕੌਮਾਂ। ਅੱਛਾ ਬਾਬਾ ਜੀ ਹੁਣ ਆਪਾਂ ਗੱਲ ਕਰਨੀ ਤੁਹਾਡੇ ਵੱਡਿਆਂ ਦੀ, ਹਾਂਜੀ ਵੀ ਤੁਹਾਡੇ ਵੱਡਿਆਂ ਦਾ ਕੰਮਕਾਰ ਕੀ ਸੀ ਉੱਥੇ? ਜ਼ਿਮੀਦਾਰ और कोई कम नहीं। ਅੱਛਾ वाई का कम नहीं, ਠੀਕ ਠੀਕ। और कोई किस्म नहीं सी, कोई कम नहीं सी, साडा वाई दा। ਆਪਣਾ ਪਿੰਡ ਦਾ ਥੋੜਾ ਜਿਹਾ ਸਾਨੂੰ ਨਕਸ਼ਾ ਦੱਸੋ ਵੀ ਤੁਹਾਡਾ ਘਰ ਕਿੱਧਰਲੀ ਸਾਈਡ ਤੇ ਸੀ? साडा घर सी कुछ इधर ज्यादा सी, इधर थोड़ा सी, बिचले सन नहीं करते, इधर बार बार ਜੀ ਜੀ बाहर नेड़े ही सी, ਠੀਕ ਠੀਕ। सारा पिंड इधर सी, इधर बार बार ਤੇ ਬਾਬਾ ਜੀ ਮਸਜਿਦ ਪਿੰਡ ਦੇ ਵਿੱਚ ਕਿੱਥੇ ਕਰ ਗਏ ਸੀ? मस्जिद सी चढ़ते पासे करते। ਤੇ ਬਾਬਾ ਜੀ ਇਹ ਦੱਸੋ ਕਿ ਜਦੋਂ ਫਿਰ ਆਪਣੇ ਈਦਾਂ ਸ਼ਬਰਾਤਾਂ ਹੁੰਦੀਆਂ ਸੀ ਕੀ ਕੰਮਕਾਰ ਕਰਦੇ ਸੀ ਤੇ ਕਿਹੜੇ ਆਪਣਾ ਸ਼ਹਿਰ ਜਾਂਦੇ ਸੀ ਸਮਾਨ ਲੈਣ? कोई सवाल ਤੇ ਕੱਪੜੇ ਨਹੀਂ ਸੀ ਪਾਉਂਦੇ ਹੁੰਦੇ ਉਦੋਂ? कपड़े से बनते ही रहते सी, ਹਾਂ विश्वराज दे दिन सारे शहर में बच गए। ਅੱਛਾ नहीं अपने गुजारे जो के होंगे ਤੇ ਫਿਰ ਆਹ ਰੋਲਾ ਨਹੀਂ ਸੀ ਪੈਂਦਾ ਜਦੋਂ ਵੀ ਕੁਰਬਾਨੀ ਕਰਦੇ ਸੀ, ਬੱਕਰਾ ਈਦ ਹੁੰਦੀ ਸੀ? नहीं कोई रहा, ਹੂੰ मजे भी कोई रोड़ा नहीं। ਅੱਛਾ ਅੱਛਾ। ਤੇ ਬਾਬਾ ਜੀ ਪੈਲੀ ਜਿਹੜੀ ਸੀ ਆਪਣੀ हाँ ਸਾਰੀ ਵਗਦੀ ਸੀ सारी बात ਤੇ ਕੀ ਕੀ ਫਸਲਾਂ ਲਾਉਂਦੇ ਸੀ ਉੱਥੇ? उसे ये फसलें सारिया फसलें होंगी, ਕਿਹੜੀਆਂ ਕਿਹੜੀਆਂ ਗਿਣ ਕੇ ਦੱਸੋ ਨਾ ਸਾਨੂੰ। बाजरा, ਜੀ ज्वार, ग्वारा, मूंगी, मोठ, जवाना, अच्छा। खखड़ी, ਜੀ ਜੀ मकइयां, हर शे- कुछ इलाका बराना सी, कुछ नहरी सी। ਠੀਕ ਠੀਕ। ਤੇ ਬਾਬਾ ਜੀ ਫਸਲ ਜਦੋਂ ਵੱਢਦੇ ਸੀ ਤੇ ਕਿਹੜੇ ਲਾਗੇ ਮੰਡੀ 'ਚ ਜਾਂਦੇ ਸੀ ਵੇਚਣ? मंडी या फतेहाबाद जाते सी या बलाडे जाते सी। ਠੀਕ ਠੀਕ। बलाडा 16 को सी, फतेहाबाद 7 को सी। ਤੇ ਬਾਬਾ ਜੀ ਪਿੰਡ ਦੇ ਵਿੱਚ ਖਰਾਸ ਕਿੱਥੇ ਕਰਕੇ ਸੀ? की ਖਰਾਸ ਚੱਕੀਆਂ? खरास से पिंडो चढ़ते पासे सी। ਅੱਛਾ ਠੀਕ ਠੀਕ। ਫਿਰ ਦੁਕਾਨਾਂ ਵੀ ਹੈ ਸਨ ਪਿੰਡ ਦੇ ਵਿੱਚ? दुकाना खतरियां दी जरूर कोई दुकान। ਕਿਹੜਾ ਖੱਤਰੀ ਸੀ, ਕਿਸੇ ਦਾ ਨਾਂ ਯਾਦ? हाँ यार है। ਦੱਸੋ। एक दा नाम सी जयराम, एक दा नाम सी तेलू। ਜੀ ਉਹ ਬਾਬਾ ਪਿੰਡ ਦੇ ਸਨ ਕਿ ਲਾਮੋ ਆ ਕੇ ਪਈਆਂ ਸੀ ਦੁਕਾਨਾਂ? साड़ी हो सी तो इतनी नहीं सी। ਅੱਛਾ ਪਿੰਡ ਦੇ ਹੀ ਸੀ। ਤੂੰ ਨਾ ਕਾਦੀਆਂ ਦੁਕਾਨਾਂ ਪਾਈਆਂ ਸੀ? आ करियाना, ਕਰਿਆਨਾ। करियाना ਅਕਸਰ ਸੂਤ ਤੇ ਵੀ ਪੈਸੇ ਦਿੰਦੇ ਨੇ ਨਾ ਖੱਤਰੀ। ओ जी सूत ते साडे डरवाज सूत ते कोनी सी। ਠੀਕ ਠੀਕ। ਬਾਬਾ ਸੁਨਿਆਰੇ ਦੀ ਦੁਕਾਨ सुनारी दुकान पिंड दे विच सी, ਉਹ ਮੁਸਲਮਾਨ ਦੀ ਸੀ ਖੱਤਰੀ ਦੀ? मुसलमान सी। ਉਹ ਕਿਹੜਾ ਸੁਨਿਆਰਾ ਸੀ? वल्लू। ਵੱਲੋ। हाँ ਠੀਕ ਠੀਕ। ਤੇ ਬਾਬਾ ਜੀ ਉਦੋਂ ਖੇਡਾਂ ਕੀ ਖੇਡਦੇ ਹੁੰਦੇ ਸੀ? कौडी, ਅੱਛਾ गेंद बल्ला, ਠੀਕ ਠੀਕ। बस कौडी ते गेंद बल्ला ये खेड़ा। ਅੱਛਾ ਬਾਬਾ ਜੀ ਜਦੋਂ ਫਿਰ ਪਾਕਿਸਤਾਨ ਬਣਿਆ ਇਹਦਾ ਰੋਲਾ ਸੁਣਿਆ ਉਹ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਸੀ ਵੀ ਯਾਰ ਉੱਠਣਾ ਪੈਣਾ ਜਾਂ ਕੀ ਵੱਡ ਵਡੇਰੇ ਗੱਲਾਂ ਕਰਦੇ ਹੁੰਦੇ ਸਨ? ਉਹ ਜੀ ਗੱਲਾਂ ਕਰਦੇ ਸੀ ਅੱਗੇ ਤਾਂ ਅੰਗਰੇਜ਼ ਦੇ ਵੇਲੇ ਇਹ ਕਾਨੂੰਨ ਸੀ, ਤੁਸੀਂ ਜਾਂ ਅਸੀਂ 4 ਭਾਈ ਆ ਜਾਂ 5 ਆ ਜਾਂ 2 ਆ, ਰਕਬਾ ਆਪਣਾ ਇਕੱਠਾ ਹੈ, ਹਰ ਸ਼ੇ ਇਕੱਠੀ ਹੈ, ਆਪਣੇ ਬਾਪ ਦੇ ਨਾਂ ਹੈ, ਬਾਪ ਮਰ ਗਿਆ ਹੈ ਜੀ ਬਗੈਰ ਪੁੱਛਣ ਦੱਸਣ ਤੋਂ ਪਟਵਾਰੀ ਨੇ ਉਹ ਜਿਹੜਾ ਵੱਡਾ ਪੁੱਤਰ ਹੈ ਨਾ ਸਰਵਰਾ ਉਹਦੇ ਨਾਂ ਲਾ ਦੇਣੀ, ਜੀ ਸਾਰਿਆਂ ਦੇ ਨਾਂ ਨਹੀਂ ਲਾਉਣੇ, ਉਹਦੇ ਨਾਂ ਲਾ ਦੇਣੀ। ਅੱਗੋਂ ਜੇ ਝੂਠ ਬਣੀ ਰਵੇ ਤਾਂ ਬਣੀ ਰਵੇ, ਨਾ ਬਣੇ ਤੇ ਦਰਖਾਸਤ ਦੇਣੀ ਹੈ ਜੀ ਕਿ ਜੀ ਸਾਡਾ ਵੰਡਵਾਰਾ ਹੋ ਜਾਵੇ। ਜੀ ਜੀ
2-4 ਤਰੀਕਾਂ ਪੈਣੀਆਂ ਉਹ ਵੰਡਵਾਰਾ ਹੋ ਜਾਂਦਾ ਸੀ। ਠੀਕ। ਆਪ ਚ ਬਰਾ ਵੰਡ ਲੈਂਦੇ ਸੀ ਅਮਨ ਨਾਲ। ਹੁਣ ਤੇ ਦਿੰਦੇ ਕੋਈ ਨਹੀਂ ਨੱਕ ਜੇ ਨਾ ਤੇ। ਮੈਥੋਂ ਸੁਣ ਲਿਓ, ਜੀ ਸਾਡੇ ਬੁੱਢੇ ਦੀਆਂ 2 ਭਰਾ ਸੀ ਤੇ 36 ਪੈਲੀਆਂ ਸੀ। ਜੀ ਜੀ ਜਿਹੜਾ ਸੀ ਵੱਡਾ ਬੁੱਢਾ ਉਹਦਾ ਨਾਂ ਮੌਜੂ ਸੀ, ਛੋਟੇ ਦਾ ਨਾਂ ਸਜਾਦਾ ਸੀ। ਸਜਾਦਾ ਸਾਡਾ ਪਰਦਾਦਾ ਸੀ। ਜੀ ਜ਼ਮੀਨ ਸੀ ਉੱਥੇ ਜਨਾਬ ਮੇਮ ਦੀ ਕਾਫੀ ਸਾਰੀ। ਜੀ ਜੀ ਆਪਣੀ ਜ਼ਮੀਨ ਨੂੰ ਕੋਈ ਸੰਭਾਲਦਾ ਹੀ ਨਹੀਂ ਸੀ, ਮੈਨੂੰ ਪੁੱਛਦਾ ਹੀ ਕੋਈ ਨਹੀਂ ਸੀ। ਉਹ ਨਾ ਜਦੋਂ ਪਈ ਲੋਟੀ ਉਦੋਂ 6 ਮਹੀਨੇ ਅੱਗੇ ਮੇਰੇ ਚਾਚੇ ਨੇ ਮੇਰੇ ਅੱਬੇ ਨੂੰ ਆਖਿਆ ਵੀ ਭਾਈ ਆਪਾਂ ਆਪਣੀ ਭੋਏ ਲਈਏ। ਉਹ ਮੌਜੂ ਦੇ ਨਾਂ ਲੱਗੀ ਸੀ, ਸਾਡੇ ਬੁੱਢੇ ਦੇ ਨਾਂ ਨਹੀਂ ਸੀ ਲੱਗੀ। ਵੱਡਾ ਸੀ ਉਹ, ਤੁਹਾਡੇ ਤਾਏ ਦੇ ਨਾਂ? ਉਹ ਜੀ ਕੇਸ ਕਰ ਦਿੱਤਾ, ਦਰਖਾਸਤ ਦੇ ਦਿੱਤੀ, ਤਰੀਕਾਂ ਪੈਣ ਲੱਗ ਪਈਆਂ। ਜੀ 5-4 ਤਰੀਕਾਂ ਪਈਆਂ। ਤਹਿਸੀਲ ਉਦੋਂ ਗੱਡੀਆਂ ਮੋਟਰਾਂ ਕੋਈ ਨਹੀਂ ਸਨ, ਘੋੜੀਆਂ ਤੇ ਆ ਦਿੰਦੀ ਸੀ ਅਫਸਰ। ਜੀ ਜੀ ਤਹਿਸੀਲਦਾਰ ਕਾਨੂੰਗੋ ਪਟਵਾਰੀ ਇਹ ਸਾਡੇ ਪਿੰਡ ਸਾਡੇ ਘਰ ਆ ਗਏ। ਉਹਨੇ ਆਖਿਆ ਚਲੋ ਵੀ ਤੁਹਾਡਾ ਕਬਜ਼ਾ ਰਕਬਾ ਵਿਖਾਓ ਕਿ ਅਸੀਂ ਤੁਹਾਡਾ ਕਬਜ਼ਾ ਦਵਾਈਏ। ਮੈਥੋਂ ਜਿਹੜਾ ਵੱਡਾ ਭਾਈ ਸੀ ਮੇਰਾ, ਉਹਨੇ ਹਲ ਜੋੜਿਆ, ਹਲ ਜੋੜ ਕੇ ਬਾਹਰ ਲੈ ਗਏ, ਰਕਬੇ ਦੀ ਪਮਾਇਸ਼ ਕੀਤੀ ਕਰਾ ਤੇ ਸਾਨੂੰ ਉਹਦੇ ਦੌਲੇ ਦੌਲੇ 3 ਫੇਰੇ ਲਿਆਂਦੇ ਡੱਗਿਆਂ ਦੇ। ਜੀ 3 ਫੇਰੇ ਲਿਆ ਤੇ ਲਓ ਜੀ ਆ ਤੁਹਾਡਾ ਕਬਜ਼ਾ ਹੈ, ਮੁੱਢੀ ਤਰੀਕੇ ਦੇ ਉਹਦਾ ਇੰਤਕਾਲ ਹੋ ਜਾਏਗਾ। ਠੀਕ ਠੀਕ ਹੈ ਜੀ। ਅਸੀਂ ਆਪਣਾ 2 ਘਰ ਸਾਂ, ਸਾਨੂੰ 18 ਕਿੱਲੇ ਆਏ। ਠੀਕ। ਤੇ ਬਾਬਾ ਤੁਹਾਡੀ ਪੈਲੀ ਪਿੰਡੋਂ ਕਿਹੜੇ ਬੰਨੇ ਸੀ? ਪਿੰਡੋਂ ਸੀਗੀ ਐ ਕਾਣੀ ਦੀ ਹੋਈ ਨਾ ਲੈ ਖਾ ਲੈਂਦੇ ਸੀ, ਜੀ ਜੀ ਨਾ ਚੜਦੇ ਸੀ, ਐਸੀ ਕਰਦੇ ਸੀ। ਠੀਕ ਠੀਕ। ਤੇ ਬਾਬਾ ਜੀ ਖੂਹ ਕਿਹੜਾ ਨਾਂ ਤੋਂ ਵੱਜਦਾ ਸੀ ਤੁਹਾਡੇ ਵੱਡਿਆਂ ਦਾ? ਖੂਹ ਕੋਈ ਨਹੀਂ ਸੀ, ਹੂੰ। ਖੂਹ ਪਿੰਡ ਦੇ ਨਾਲ ਹੀ ਸਨ। 2-3 ਉੱਥੋਂ ਲੋਕ ਪਾਣੀ ਪੀਂਦੇ ਸਨ। ਕੀ ਨਾਂ ਸੀ ਉਹਨਾਂ ਦਾ? ਕੋਈ ਨਾਂ ਨਹੀਂ ਸੀ ਖੂਹਾਂ ਦਾ। ਅੱਛਾ ਅੱਛਾ। ਨਹੀਂ ਜਿਹੜਾ ਤੁਸੀਂ ਆਪਣੀ ਪੈਲੀਆਂ ਨੂੰ ਪਾਣੀ ਲਾਉਂਦੇ ਸੀ? ਖੂਹਾਂ ਦਾ ਕੋਈ ਪਾਣੀ ਨਹੀਂ ਸੀ। ਅੱਛਾ, ਬਰਾਨੀ ਸੀ। ਹਾਂ ਠੀਕ ਠੀਕ। ਤੇ ਪਿੰਡ ਦੇ ਵਿੱਚ ਬਾਬਾ ਕਿੰਨੀਆਂ ਖੂਹੀਆਂ ਸੀ ਜਿੱਥੇ ਲੋਕ ਪਾਣੀ ਪੀਂਦੇ ਸੀ ਤੁਹਾਡੇ ਵੱਡ ਵਡੇਰੇ ਤੁਸੀਂ ਜਾ ਕੇ ਲਿਆਉਣਾ? ਪਿੰਡ ਦੇ ਵਿੱਚ 3 ਸੀ ਮੇਰੇ। ਕਿੱਥੇ ਕਿੱਥੇ ਕਰਕੇ ਸੀ ਉਹ? ਇੱਕ ਇੱਧਰ ਚੜ੍ਹਦੇ ਜੀ ਇੱਕ ਇੱਧਰ ਲੈਂਦੇ ਪਾਸੇ ਸੀ। ਠੀਕ ਹੈ। ਤੇ ਪਿੰਡ ਦੇ ਵਿੱਚ ਬਾਬਾ ਤਖੀਆ ਕਿੱਥੇ ਕਰਕੇ ਬਣਿਆ ਜਿੱਥੇ ਲੋਕ ਬਹਿੰਦੇ ਸੀ ਬਜ਼ੁਰਗ ਬੱਚੇ ਜਾ ਕੇ? ਉਹ ਜਗ੍ਹਾ ਜਗ੍ਹਾ ਤੇ ਬਣੇ ਹੋਏ ਸੀ, ਇੱਕ ਨਹੀਂ ਸੀ। ਠੀਕ ਠੀਕ। ਮਹੱਲੇ ਬਣੇ ਸਨ ਆਪੋ ਆਪਣੇ। ਇਸ ਮਹੱਲੇ ਨੇ ਇੱਥੇ ਬਣਾ ਲਿਆ, ਥੋੜਾ ਜਿਹਾ ਬਣਾ ਲਿਆ, ਉੱਥੇ ਮੰਜੇ ਢਾ ਲਏ, ਸ਼ਾਮ ਸਵੇਰੇ ਬੰਦੇ ਬਹਿੰਦੇ ਹੁੰਦੇ ਸੀ। ਉੱਥੇ ਵੀ ਬੈਠੇ ਨੇ, ਉੱਥੇ ਵੀ ਬੈਠੇ ਨੇ, ਉੱਥੇ ਵੀ ਬੈਠੇ। ਅੱਛਾ ਬਾਬਾ ਜੀ ਫਿਰ ਜਦੋਂ ਆ ਵੰਡ ਹੋਈ ਹੈ ਹਾਂ ਉਦੋਂ ਦੇ ਸਾਨੂੰ ਹਾਲਾਤ ਦੱਸੋ ਵੀ ਉਦੋਂ ਫਿਰ ਕੀ ਕੀਤਾ ਤੁਸੀਂ, ਫਿਰ ਕਿਵੇਂ ਨਿਕਲੇ? ਉਹ ਫਿਰ ਤੈਨੂੰ ਦੱਸਣਾ ਨਾ ਮੈਂ। ਜੀ ਜੀ ਜਿਹੜੀ ਤਰੀਕ ਤੇ ਇੰਤਕਾਲ ਹੋਣਾ ਸੀ ਸਾਡਾ, ਹਾਂਜੀ ਉਸ ਤਰੀਕ ਤੇ ਮੇਰਾ ਅੱਬਾ ਗਿਆ। ਤਰੀਕ ਤੇ ਕਚਹਿਰੀਆਂ 'ਚ ਗਿਆ ਹਿਸਾਰ, ਕਚਹਿਰੀਆਂ ਬੰਦ ਪਈਆਂ ਨੇ। ਅੱਬੇ ਮੇਰੇ ਨੇ ਸੋਚਿਆ ਵੀ ਇਹ ਅੱਜ ਕੀ ਗੱਲ ਹੈ, ਇਸ ਵਾਰ ਤਾਂ ਹੈ ਨਹੀਂ, ਕਚਹਿਰੀਆਂ ਕਿਉਂ ਬੰਦ ਨੇ? ਅੱਗੋਂ ਇੱਕ ਬੰਦਾ ਟੱਕਰ ਪਿਆ। ਅੱਬੇ ਮੇਰੇ ਨੇ ਉਸ ਤੋਂ ਪੁੱਛਿਆ ਵੀ ਇਹ ਕਚਹਿਰੀਆਂ ਅੱਜ ਬੰਦ ਕਿਉਂ ਨੇ? ਉਹਨੇ ਆਖਿਆ ਜੀ ਤੁਹਾਨੂੰ ਨਹੀਂ ਪਤਾ? ਨਹੀਂ। ਉਹਨੇ ਆਖਿਆ ਹਿੰਦੂ ਮੁਸਲਮਾਨ ਦਾ ਰੌਲਾ ਪੈ ਗਿਆ, ਇਹ ਬੰਦ ਨੇ। ਅੱਬੇ ਮੇਰੇ ਨੇ ਤਹਿਸੀਲਦਾਰ ਦੇ ਘਰ ਦਾ ਪਤਾ ਸੀ, ਸ਼ਹਿਰ 'ਚ ਵੜ ਗਿਆ। ਤਹਿਸੀਲਦਾਰ ਦੇ ਜਿਹੜੇ ਗਲੀ ਦੇ ਉੱਤੇ ਬੂਹਾ ਸੀ ਗਿਆ, ਉੱਥੇ ਤਹਿਸੀਲਦਾਰ ਅੰਦਰ ਬੈਠਾ, ਸੰਤਰੀ ਬੰਦੂਕ ਲੈ ਕੇ ਖੜਾ ਹੈ। ਉਹਨੇ ਜਾ ਕੇ ਸਲਾਮ ਲਈ ਪੁੱਛਿਆ ਸਾਹਿਬ, ਉਹਨੇ ਆਖਿਆ ਅੰਦਰ ਬੈਠਾ ਹੈ। ਉਹ ਸਾਹਿਬ ਨੂੰ ਬੁਲਾਇਆ, ਇੱਕ ਸੈਲ ਤੈਨੂੰ ਬੁਲਾਉਂਦਾ ਹੈ। ਉਹ ਬੂਹੇ ਅੱਗੇ ਆਇਆ, ਬੂਹਾ ਨਹੀਂ ਖੋਲਿਆ ਉਹਨੇ, ਜੰਬਾਰੀ ਵਿੱਚ। ਹਾਂ ਬਈ। ਉਹਨੇ ਆਖਿਆ ਜੀ ਮੇਰਾ ਅੱਜ ਇੰਤਕਾਲ ਹੋਣਾ ਸੀ। ਉਹਨੇ ਆਖਿਆ ਬਈ ਗੱਲ ਇਹ ਕਿ ਆ ਰੌਲਾ ਬਣ ਗਿਆ ਹਿੰਦੂ ਮੁਸਲਮਾਨ ਦਾ, ਤੇ ਹੁਣ ਕਾਗਜ਼ ਪਏ ਨੇ ਕਚਹਿਰੀਆਂ ਵਿੱਚ। ਜੇ ਤਾਂ ਮੇਰੇ ਕੋਲ ਹੁੰਦੇ ਤਾਂ ਮੈਂ ਇੱਥੇ ਗੂਗੀ ਮਾਰਦੇ ਆ ਖੋ ਜਾ 5-4 ਦਿਨ ਰੌਲਾ ਰੱਪਾ ਹਟ ਜਾਏਗਾ, ਪਰ ਇੰਤਕਾਲ ਕਰ ਲੈ। ਠੀਕ ਹੈ ਜੀ। ਪਰ ਉਹ ਤਹਿਸੀਲਦਾਰ ਨੇ ਆਖਿਆ ਜੀ ਕੰਮ ਕਰ, ਤੂੰ ਫਟਾਫਟ ਸ਼ਹਿਰੋਂ ਨਿਕਲ ਜਾ, ਕਿ ਸ਼ਹਿਰ ਸਾਰਾ ਬੰਦ ਪਿਆ, ਕੋਈ ਬੰਦਾ ਨਹੀਂ ਬਾਹਰ ਨਿਕਲਦਾ ਪਿਆ, ਤੈਨੂੰ ਕੋਈ ਮਾਰ ਨਾ ਦੇਵੇ।
ਇੰਨੀ ਗੱਲ ਕਰਤੀ ਪਿੱਛੇ ਮੁੜਦਾ ਗਿਆ 5-7 ਸਿੱਖ ਗਲੀ ਵਿੱਚ ਆਉਂਦੇ ਨੇ ਬਰਸ਼ੇ ਉਹਨਾਂ ਦੇ ਕੋਲ ਉਹਨਾਂ ਕਹਾ ਮੀਆਂ ਫਿਰਦੇ ਨੂੰ ਫੜ ਲਓ ਇਹਨੂੰ ਮਾਰ ਦੀ ਅੱਬਾ ਮੇਰਾ ਭੱਜ ਪਿਆ ਜਨਾਬ ਉਹ ਲਾਗੂ ਮਗਰ ਕੋਈ 5-7 ਪੈਲੀਆਂ ਮਗਰ ਬੱਚੇ ਨਿਕਲ ਗਿਆ ਅੱਗੇ ਤਰੀਕ ਉਹ ਆ ਜਾਂਦੇ ਨੇ ਫਿਰ ਦੇਖ ਖੜੇ ਉਸਦੇ ਜ਼ਹਿ ਲੈ ਗਿਆ ਅਸੀਂ ਬੜੇ ਪਰੇਸ਼ਾਨ ਸਾਡਾ ਅੱਬਾ ਤਰੀਕ ਦੇ ਗਿਆ ਨਹੀਂ ਆਇਆ ਪਤਾ ਨਹੀਂ ਕੀ ਗੱਲ ਹੈ ਰਾਤ ਦੇ 9 ਵਜੇ ਫਿਰ ਆਇਆ ਲੰਗੋਟਾ ਘਸਿਆ ਤੇ ਧੂੜੋ ਧੂੜ ਹੋਇਆ ਕੀ ਗੱਲ ਅੱਬਾ ਉਸ ਆਖਿਆ ਹਿੰਦੂ ਮੁਸਲਮਾਨ ਦਾ ਰੌਲਾ ਪੈ ਗਿਆ ਤੇ ਮਾਰ ਕੁਟਾਈ ਸ਼ੁਰੂ ਹੋਈ ਸ਼ਹਿਰਾਂ ਵਿੱਚ ਆਪਣੇ ਪਿੰਡ 'ਚ ਤਾਂ ਪਤਾ ਕੋਈ ਨਹੀਂ ਨਾ ਤੇ ਮੈਂ ਮਸੇ ਨਿਕਲਿਆ ਸੋ ਵਧੀ ਨਾਲ ਨਿਕਲਿਆ ਬਸ ਜੀ ਫਿਰ ਲੱਗ ਪਈ ਅੱਗ ਬਾਲਣ ਉੱਥੇ ਮਾਰਤੇ ਉੱਥੇ ਫੜ ਲਏ ਉੱਥੇ ਮਾਰ ਲਏ ਸਾਡੇ ਨਾਲ ਸੀ ਰਿਆਸਤ ਪਟਿਆਲਾ ਜੀ ਰਿਆਸਤ ਪਟਿਆਲਾ ਤੇ ਅਸੀਂ ਵਸੀਮੇ ਤੇ ਸਹੇ ਉਧਰੀ ਉਹਦੇ ਵਿੱਚ ਆਪਣਾ ਇਹ ਜਿਹੜੇ ਸਿੱਖ ਭਾਈ ਸਨ ਸਾਡੇ ਭਾਈ ਸਹੇ ਨਾਲ ਤੇ ਜੀ ਬਸਤੀ ਸੀ ਹਾਂਜੀ ਕੋਈ ਨਿੰਦ ਵਿਚਾਰ ਨਹੀਂ ਸੀ ਉਹ ਨਾ ਰੋਲਾ ਪੈ ਗਿਆ ਬਸ ਜੀ ਫਿਰ ਅੱਜ ਹੋਰ ਕੱਲ ਹੋਰ ਉੱਥੇ ਜੀ ਬੰਬ ਚੱਲ ਗਿਆ ਉੱਥੇ ਚੱਲ ਗਿਆ ਚਲਦੇ ਜੀ ਦੁਨੀਆ ਲੱਗ ਪਈ ਉੱਠਣ ਜ਼ਿਆਦਾ ਰਿਆਸਤ ਪਟਿਆਲੇ ਵਿੱਚ ਮਾਰ ਕੁਟਾਈ ਹੋਈ ਬਹੁਤ ਜ਼ਿਆਦਾ ਹੋਈ ਉਧਰੋਂ ਮੁੜ ਜਿਹੜੇ ਮੁਸਲਮਾਨ ਸਨ ਇਹ ਭਾਈ ਤੇ ਸਾਡੇ ਜ਼ਿਲ੍ਹੇ ਵਿੱਚ ਆਉਣ ਲੱਗ ਪਏ ਮੁੜ ਦੂਰ ਤੇ ਸਾਡਾ ਜਲਾ ਮਮਨ ਹੀ ਸਾਡਾ ਕਿ ਇੱਕ ਜਗ੍ਹਾ ਤੇ ਇਕੱਠਾ ਹੋ ਗਿਆ ਜੀ ਇੱਕ ਜਗ੍ਹਾ ਤੇ ਇਕੱਠਾ ਹੋ ਗਿਆ ਹਕੂਮਤ ਨੇ ਪਾਈ ਚਿੱਠੀ ਫਿਰ ਤੁਹਾਡੀ ਮਿਹਰਬਾਨੀ ਆਪਣੀ ਵੰਡ ਹੋ ਗਈ ਤੁਸੀਂ ਚਲੇ ਜਾਓ ਨਾ ਸਾਡਾ ਨੁਕਸਾਨ ਕਰੋ ਨਾ ਆਪਦਾ ਕਰਾਓ ਦੋਨੋਂ ਅਮਨ ਨਾਲ ਕਰਾਂਗੇ ਦੁਨੀਆ ਮਰਿੰਦੀ ਕੁੱਟੀ ਦੀ ਆਈ ਜੀ ਅਸੀਂ ਮੁੜ ਸਾਰਾ ਜ਼ਿਲ੍ਹਾ ਹੀ ਸਾਡਾ ਇੱਕ ਜਗ੍ਹਾ ਤੇ ਆ ਕੇ ਬਹਿ ਗਿਆ ਇਕੱਠਾ ਹੋ ਗਿਆ ਕੰਪੂ ਲੱਗ ਗਿਆ ਉਸ ਮੁੜ ਰੇਲ ਗੱਡੀ ਉਹਨਾਂ ਲਾਈ ਆ ਮਾਲ ਗੱਡੀ ਜਿਹੜੀ ਹੁੰਦੀ ਇਹ 100 ਛਕੜੇ ਦੀ ਗੱਡੀ 2 ਗੱਡੀਆਂ ਰੋਜ਼ ਭਰਤੇ ਲਿਆਉਂਦੇ ਸੀ ਜੀ ਇੱਥੇ ਅਨੂਪਗੜ੍ਹ ਬਾਰਡਰ ਤੇ ਇੰਡੀਆ ਦੇ ਵਿੱਚ ਜੀ ਉੱਥੇ ਆ ਕੇ ਲਾ ਦਿੰਦੇ ਸੀ ਅੱਛਾ ਬਾਬਾ ਜੀ ਇਹ ਦੱਸੋ ਕਿ ਜਦੋਂ ਫਿਰ ਪਿੰਡੋਂ ਉੱਠੇ ਸੀ ਤੁਸੀਂ ਹਾਂ ਸਾਰਾ ਪਿੰਡ ਇਕੱਠਾ ਹੀ ਨਿਕਲਿਆ ਕਿ ਵੱਖਰੇ ਇਕੱਠਾ ਨਿਕਲ ਤੇ ਸਮਾਨ ਕੀ ਲਿਆਂਦਾ ਸੀ ਕੁਝ ਵੀ ਨਹੀਂ ਸਮਾਨ ਚੱਕਣ ਜੋਗੀ ਕੀ ਚੱਕ ਕੇ ਮੰਜੇ ਚੱਕ ਕੇ ਸਕਦੇ ਆ ਕਈ ਹੈ ਕੋਈ ਸਿਰਫ ਜੇ ਬੂਆ ਮਾਰਿਆ ਜੰਦਰਾ ਮਾਰੇ ਕੁੰਜੀ ਜੇਬ ਚ ਪਾ ਲਈ ਅੱਖ ਲੱਗਿਆ ਰੋਲਾ ਰੱਪਾ ਭਲਕ ਪਰਸੋਂ ਪਿਛਾ ਹਟਿਆ ਮੈਂ ਉਹਦੇ ਦੇ ਜੀ ਤੇ ਬਾਬਾ ਜਿਹੜਾ ਮਾਲ ਡੰਗਰ ਰੱਖਿਆ ਸੀ ਉਹ ਸਭ ਉਸੇ ਤੇ ਦਿਲ ਕੀਤਾ ਛੱਡਣ ਨੂੰ ਕੀ ਕਰਦੇ ਛੱਡਣਾ ਪਿਆ ਦਿਲ ਤੇ ਘਰੋਂ ਨਿਕਲਣ ਨੂੰ ਕਿਸੇ ਦਾ ਵੀ ਨਹੀਂ ਕਰਦਾ ਉਹ ਤਾਂ ਮਾਲ ਡੰਗਰ ਕਿੰਨਾ ਕਿ ਔਖਾ ਲੱਗਦਾ ਸੀ ਨਿਕਲਣ ਲੱਗਿਆ ਬੜਾ ਔਖਾ ਸੀ, ਰੋਂਦੇ ਸੀ ਬੜੇ ਔਖੇ ਨਿਕਲੇ ਔਖੇ ਨਿਕਲੇ ਉਹ ਵੇੜਾ ਬਾਬਾ ਔਖਾ ਹੀ ਸੀ ਬੜਾ ਵੇਲਾ ਔਖਾ ਸੀ ਬੜਾ ਅੱਲਾ ਕਰਤੇ ਉਹ ਵੇਲਾ ਨਾ ਆਵੇ ਤੇ ਕੀਤਾ ਪਬਲਿਕ ਨੇ ਆਪ ਜਾਣਤੇ ਕਿਹੜੀ ਲੋੜ ਸੀ ਲੜਨ ਦੀ ਤੇ ਮਰਨ ਦੀ ਕੁੱਟੀਜਨ ਦੀ ਕੋਈ ਦੁਸ਼ਮਣੀ ਨਹੀਂ ਸੀ ਹਾਂਜੀ ਅੱਗੇ ਜਰਾਰਤੇ ਵਾਸਤੇ ਪਏ ਸੀ ਲੈ ਵੀ ਤਬਾਦਲਾ ਹੀ ਹੋਇਆ ਹੈ ਨਾ ਹੋਰ ਤੇ ਕੁਝ ਨਹੀਂ ਹੋਇਆ ਇਹ ਪਿਆਰ ਨਾਲ ਵੀ ਹੋ ਸਕਦਾ ਸੀ ਪਿਆਰ ਨਾਲ ਤੁਸੀਂ ਵੀ ਜਾਓ ਤੁਸੀਂ ਇਹ ਕੋਈ ਜ਼ਰੂਰੀ ਮਾਰਨਾ ਸੀ ਅੱਛਾ ਬਾਬਾ ਜੀ ਇਹ ਲੜਾਈ ਹੋਈ ਕਿੱਧਰੋਂ ਸ਼ੁਰੂ ਇਹ ਲੜਾਈ ਜੀ ਅਸੀਂ ਤਾਂ ਸੁਣੀ ਸੀ ਉਦੋਂ ਇਧਰੋਂ ਅੱਛਾ ਅਸੀਂ ਸੁਣਿਆ ਸੀ ਪਹਿਲੇ ਵਾਰ ਮੰਡੀ ਚਿਸ਼ਤੀਆਂ ਵਿੱਚ ਰੇਲ ਗੱਡੀ ਨੂੰ ਬੰਬ ਮਾਰਿਆ 2 ਡੱਬੇ ਬੰਨ ਦਿੱਤੇ ਜੀ ਇਧਰੋਂ ਸ਼ੁਰੂ ਹੋਈ ਉਧਰੋਂ ਨਹੀਂ ਹੋਈ ਬਾਬਾ ਨੁਕਸਾਨ ਤੇ ਮੁਸਲਮਾਨਾਂ ਦਾ ਜ਼ਿਆਦਾ ਹੋਇਆ 20 ਲੱਖ ਬੰਦਾ ਮਰਿਆ ਜਿਹਦੇ ਵਿੱਚੋਂ 10 ਲੱਖ ਮੁਸਲਮਾਨ ਸੀ 7 ਲੱਖ ਸਿੱਖ ਸੀ 3 ਲੱਖ ਹਿੰਦੂ ਸੀ ਲੋਕੀ ਫਿਰ ਸਾਨੂੰ ਕਸੂਰਵਾਰ ਹੀ ਕਹਿੰਦੇ ਨੇ ਨੁਕਸਾਨ ਤੇ ਮੁਸਲਮਾਨਾਂ ਦਾ ਹੋਇਆ ਨਾ ਬੜਾ ਬਹੁਤ ਮੁਸਲਮਾਨਾਂ ਦਾ ਨੁਕਸਾਨ ਬਹੁਤ ਹੋਇਆ ਇਧਰੋਂ ਕੋਈ ਹਿੰਦੂਆਂ ਦਾ ਹੋ ਗਿਆ ਸਿੱਖਾਂ ਦਾ ਉਧਰੋਂ ਮੁਸਲਮਾਨਾਂ ਦਾ ਅੱਛਾ ਬਾਬਾ ਫਿਰ ਜਦੋਂ ਨਿਕਲੇ ਪਿੰਡੋਂ ਦਿਨੇ ਨਿਕਲੇ ਸੀ ਸ਼ਾਮ ਨੂੰ ਕਿਹੜਾ ਵੇਲਾ ਸੀ ਨਾ ਜੀ ਅਸੀਂ ਲਿਖਿਆ ਹੈ ਜੀ ਕੋਈ 10 ਵਜੇ ਪਿੰਡੋਂ ਨਿਕਲੇ ਦਿਨੇ
ਗਰਮੀ ਵੀ ਉਦੋਂ ਬੜੀ ਸੀ, ਬਾਰਿਸ਼ਾਂ ਵੀ ਹੁੰਦੀਆਂ ਸੀ, ਕੀ ਕਰਦੇ ਸੀ? ਹੁਣ ਭਾਦਰੋਂ ਸੀ, ਬਾਰਿਸ਼ਾਂ ਪੈਂਦੀਆਂ, ਜਿੱਥੇ ਆਂਦੀ ਸੀ ਬਾਰਿਸ਼ ਚੱਲਦੀ ਰਹਿੰਦੀ, ਲੜੇ ਨਿੱਕੇ ਨਿੱਕੇ ਵਾਰ ਰੋਂਦੇ ਪਿਆ ਸਾਡੇ ਨਾਲ ਕੀ ਬਣ ਗਏ। ਬਾਰਿਸ਼ਾਂ ਵੀ ਪੈਂਦੀਆਂ, ਮਜਬੂਰ ਸੀ ਉਦੋਂ। ਮਜਬੂਰ ਸੀ, ਤੇ ਖਾਣੇ ਪੀਣੇ ਨੂੰ ਕੁਝ ਨਹੀਂ ਮਿਲਦਾ ਸੀ। ਤੇ ਕੀ ਕਰਦੇ ਸੀ ਫਿਰ ਜਦੋਂ ਭੁੱਖ ਲੱਗਦੀ ਸੀ? ਕੁਝ ਵੀ ਨਹੀਂ, ਕੀ ਕਰਦੇ, ਚੁੱਪ ਸਬਰ ਕਰਦੇ। ਕਈ ਬਜ਼ੁਰਗ ਤੇ ਕਹਿੰਦੇ ਨੇ ਪੱਤੇ ਖਾਦੇ ਨੇ, ਗੰਦਾ ਪਾਣੀ ਪੀਤਾ ਹੈ। ਨਹੀਂ, ਅਸੀਂ ਨਾ ਗੰਦਾ ਪਾਣੀ ਪੀਤਾ ਹੂੰ, ਨਾ ਗੰਦਾ ਪੱਤਾ ਖਾਦਾ ਹੈ। ਜੀ। ਹਾਂ, ਭਾਵੇਂ ਦੂਜੇ ਦੇ ਮਿਲੀਏ ਜਾਂ ਤੀਜੇ ਦੇ ਮਿਲੀਏ ਜਾਂ ਸਾਹ ਦੇ ਮਿਲੀਏ, ਰੋਟੀ ਖਾਦੀ। ਅੱਛਾ, ਜਦੋਂ ਰੋਟੀ ਖਾਂਦੇ ਸੀ ਹਾਂ, ਉਹ ਸਰਕਾਰ ਦਿੰਦੀ ਸੀ ਕਿ ਪੱਲਿਓਂ ਹੀ ਨਾ ਨਾ ਪੱਲੇ ਸਰਕਾਰ ਨੇ ਦੇ ਪੱਲਿਓਂ ਖਾਦੀ? ਪੱਲੇ ਖਾਦੀ। ਠੀਕ। ਫਿਰ ਬਾਬਾ ਨਿਕਲ ਆਏ ਪਿੰਡੋਂ, ਪਿੰਡੋਂ ਨਿਕਲੇ, ਫਿਰ ਕਿੱਧਰ ਨੂੰ ਗਏ ਉਹ ਦੱਸੋ ਸਾਨੂੰ। ਸਾਡੇ ਇਧਰ ਪਿੰਡੇ ਹਜਰਾ, ਜੀ। ਸਾਡੇ ਰਿਸ਼ਤੇਦਾਰੀ ਉੱਥੇ, ਉਹ ਮੁਸਲਮਾਨਾਂ ਦਾ ਪਿੰਡ ਸਾਰਾ, ਉੱਥੇ ਆਏ, ਫਿਰ ਉੱਥੇ ਰਾਤ ਕੱਟੀ। ਉੱਥੋਂ ਫਿਰ ਨਿਕਲ ਪਏ, ਇਹਨੂੰ ਮੂੰਹ ਕਰਕੇ ਅੱਲਾ ਜਾਣੇ ਮਰ ਕਿੱਧਰ ਨੂੰ ਆਏ ਤੇ ਕਿੱਧਰ ਨੂੰ ਗਏ। ਵਾਲੇ ਟੁਰ ਪੈਂਦੇ ਸੀ, ਰਾਤ ਨੂੰ ਪੈ ਜਾਂਦੇ ਸੀ। ਸੁਬਾਹ ਹੋਇਆ, ਉੱਠੇ ਟੁਰ ਪਏ। ਜੀ। ਕੋਈ 10 ਸੇਰ ਆਟਾ ਹੈਗਾ ਜੀ ਪੱਲੇ ਬੰਨਿਆ, ਜਿਹੜਾ ਵੇਲੇ ਕੁ ਵੇਲੇ ਪੱਕ ਜਾਂਦਾ ਸੀ ਤੇ ਖਾ ਲੈਂਦੇ ਸੀ। ਠੀਕ ਠੀਕ। ਹਾਂ, ਬਾਕੀ ਸਾਰਾ ਸਮਾਨ ਪਿੰਡ ਹੀ ਛੱਡ ਆਏ? ਹੋਰ ਸ਼ਾਇਦ ਜੀ ਅੰਦਰ ਬਾਹਰ। ਵੱਡ ਟੋਕ ਤੇ ਨਹੀਂ ਹੋਈ ਪਿੰਡ ਦੇ ਵਿੱਚ? ਨਾ, ਸਾਡੇ ਪਿੰਡ ਤੱਕ ਕੋਈ ਇੱਕ ਵਾਲ ਵੀ ਨਹੀਂ ਛੇੜੇ, ਸਾ ਪੂਰੇ ਜ਼ਿਲ੍ਹੇ ਦਾ ਹੀ ਨਹੀਂ ਛੇੜੇ। ਤੇ ਬਾਬਾ ਕੈਂਪ ਕਿਹੜੀ ਜਗ੍ਹਾ ਤੇ ਲੱਗਾ ਸੀ ਤੁਹਾਡਾ? ਪਿੰਡ 'ਚ? ਹਾਂ। ਪਿੰਡ ਦੇ ਆਲੇ ਦੁਆਲੇ ਦੁਨੀਆ ਬੈਠੀ ਸੀ, ਦੁਨੀਆ ਪਿੰਡ ਦੇ ਆਲੇ ਦੁਆਲੇ, ਸਾਰੇ ਪਿੰਡ ਦੇ ਦੁਆਲੇ ਦੁਆਲੇ ਆਏ। ਠੀਕ ਠੀਕ। ਅੱਛਾ ਬਾਬਾ ਜੀ, ਫਿਰ ਪਿੰਡੋਂ ਨਿਕਲ ਆਏ, ਹਾਂ, ਫਿਰ ਅਗਲਾ ਸਫ਼ਰ ਦੱਸੋ ਵੀ ਰਾਤ ਕਿਵੇਂ ਗੁਜ਼ਰਦੀ ਸੀ, ਤੇ ਬਾਰਿਸ਼ ਵੀ ਹੁੰਦੀ ਸੀ ਤੇ ਪਾਣੀ ਵੀ ਸੀ, ਉਹ ਕਿਵੇਂ ਗੁਜ਼ਾਰਾ ਕਰਦੇ ਸੀ? ਪਹਿਲੀ ਰਾਤ ਜਿਹੜੇ ਨਿਕਲੇ ਆ ਉਸ ਪਿੰਡ ਆ ਗਏ ਆ ਜਰਾਵਾਂ ਦੇ, ਜੀ। ਉੱਥੇ ਆਦੇ ਡੇਰਾ ਲਾਇਆ, ਬਾਰਿਸ਼ ਸ਼ੁਰੂ ਹੋ, ਅਸੀਂ ਰੋਈਏ ਤੇ ਕਰ ਲਾਈ। ਉੱਥੇ ਲੀੜੇ ਲੈ ਲਏ, ਬਹਿ ਗਏ, ਨਿੱਕੀ ਨਿੱਕੀ ਬਾਰਿਸ਼ ਹੋਈ ਥੋੜੀ, ਫਿਰ ਅਮਨ ਹੋ ਗਿਆ। फिर रात कटी बहबू से, सुबह का टूर ਵੀ ਔਖਾ ਹੀ ਟਾਈਮ ਲੰਘਦਾ ਸੀ। बड़ा औखा है। वो अल्लाह करते वेला जिन्हें वेला वेखिया है ना, ਹਾਂਜੀ। सोबा मेरी सोबा, वो वेला बड़ा औखा, बड़ा सख्त वेला सी। ਅੱਛਾ ਬਾਬਾ ਜੀ, ਫਿਰ ਲਾਮੇ ਉਹ ਸਿੱਖ ਵੀ ਪੈਂਦੇ ਸਨ? नहीं सानू कोई नहीं, ਹੂੰ। सानू किसी छेड़े ही पूछे ही नहीं, ਉਹ ਤਕਲੀਫ ਸੀ ਉਹ ਆਉਣ ਦੀ? ना तो कोई तकलीफ नहीं रही सन। आई तकलीफ सी खाने दी, पीने दी, दाने पाने दी, और सानू ये कोई परेशानी नहीं सी भी सानू मार देंगे, ਜੀ ਜੀ। ये परेशानी कोई नहीं। ਤੇ ਸੁਣਿਆ ਤਾਂ ਹੋਣਾ ਰਾਹ 'ਚ ਵੀ ਯਾਰ ਉੱਥੇ ਵੱਡੇ ਫੱਟੇ ਨੇ ਜਾਂ ਜੱਥੇ ਪੈਂਦੇ ਨੇ, जगह जगह से बंदे मारे पे हैं जी। ਤੁਸੀਂ ਵੇਖੇ ਆਪਣੇ? हाँ, ਕਿੱਥੇ ਜ਼ਿਆਦਾ ਮਾਰੇ ਸਨ, ਕਿਹੜਾ ਏਰੀਆ ਸੀ? राह सी हुण पता नहीं जी केड़ा इलाका सी, उत्थे वेखदे आए हैगे। फिर जिसले असी तुरे आंदे साए ते राह विच बंदे मरे पे सी। एक जनानी पई सी, करे वे केड़ा है, अली मोहम्मद है, किथों आया अली मोहम्मद? अगा वेखदा अगा एक मरिया पिया, उत्थे मरिया पिया, उस असों अगे दे मरे सन, खरे कदों दे मरे सन। साडे काफला सी ना जेड़ा, साडे विचों किसी दा लूं भी नहीं भोरिया किसी ने, भी एक लूं ही भोरिया। ਬਾਬਾ ਜੀ, ਤੁਹਾਡਾ ਕਾਫਲਾ ਕਿੰਨਾ ਕੁ ਵੱਡਾ ਸੀ? बहुत बड़ा, 12 मील च लम्मा सी। ਤੁਹਾਡਾ ਕਾਫਲਾ? हाँ, 1 मील च चौड़ा सी। ਠੀਕ ਠੀਕ। हाँ, ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਦੁਨੀਆ ਸੀ? ਲੱਖਾਂ ਹਜ਼ਾਰਾਂ। ਅਸੀਂ ਮਨ ਜਿਹੜੇ ਇੱਥੇ ਆਏ ਕੰਪ ਸਾਡਾ ਲੱਗੇ, ਸਾਨੂੰ ਰੇਲ ਤੇ ਪਾਇਆ 100 ਛਕੜੇ ਦੀ ਰੇਲ ਹੁੰਦੀ ਸੀ ਜੀ। 2 ਰੇਲਾਂ ਰੋਜ਼ ਭਰਦੇ ਸੀ। ਠੀਕ। 30 ਗੱਡੀਆਂ ਆਈਆਂ ਸਨ ਸਾਡੀਆਂ, 2 ਗੱਡੀਆਂ ਰੋਜ਼ 15 ਦੀਆਂ ਵਿੱਚ ਇੱਧਰ ਆ ਗਏ। ਤੇ ਉੱਥੇ ਕਿਹੜੀ ਜਗ੍ਹਾ ਤੇ ਬਾਬਾ ਕੈਂਪ ਤੁਹਾਡਾ ਲੱਗਾ ਜਦੋਂ ਤੁਹਾਨੂੰ ਟ੍ਰੇਨਾਂ ਤੇ ਪਾਉਂਦੇ ਸੀ? ਪਿੰਡ ਜੀ ਉਹ ਸੀ ਰਿਆਸਤ ਬੀਕਾਨੇਰ, ਜੀ। ਨਵਾਂ ਪਿੰਡ ਵੱਜਦਾ ਸੀ, ਉੱਥੇ ਬੈਠੇ ਸੀ? ਆ ਉੱਥੇ ਬੈਠੇ ਬਾਹਰ।
ਪਿੰਡੋਂ ਬਾਹਰ। ਠੀਕ ਠੀਕ। ਉਹ ਜਿਹੜਾ ਫਿਰ 15-20 ਦਿਨ ਉੱਥੇ ਰਹੇ, ਹਾਂ। ਉਹ ਹਕੂਮਤ ਰੋਟੀ ਦਿੰਦੀ ਸੀ? ਨਾ ਅੱਛਾ, ਆਪ ਹੀ ਖਾਦਾ ਪੀਤਾ? ਹਕੂਮਤ ਬੁਰਾ ਕਰਦੀ ਸੀ ਸਾਡੇ ਨਾਲ। ਉਧਰ ਦੀ ਹਕੂਮਤ? ਹਾਂ, ਉਹ ਕੀ ਬੁਰਾ ਕਰਦੀ ਸੀ? ਉਹ ਇਹ ਬੁਰਾ ਕਰਦੀ ਸੀ। ਉੱਥੇ ਨਾਲ ਹੀ ਸ਼ਹਿਰ ਸੀ, ਉਸੇ ਕੋ ਆਟਾ ਦਾਣਾ ਲੈਣ ਜਾਂਦੀ ਸੀ ਨਾ, ਉਹ ਆਟਾ ਦਿੰਦੇ ਸੀ, ਪਤਾ ਨਹੀਂ ਕਿਸ ਕਿਸਮ ਦਾ ਆਟਾ ਸੀ ਜਾਂ ਕੀ ਸੀ ਉਹਨੂੰ, ਜਾਂ ਅੱਲਾ ਬਿਹਤਰ ਜਾਣਦਾ। ਰੋਟੀ ਪੱਕਦੀ ਸੀ ਬੜੀ ਸੋਹਣੀ ਜੀ। ਉਹਨੂੰ ਜਿਹੜੇ ਮੂੰਹ 'ਚ ਗਦਨ ਚਿੱਥਣੀ, ਉਹ ਅਗਾ ਨਹੀਂ ਸੀ ਲੱਗਦੀ, ਉਹ ਥੁੱਕਦੀ ਅਗਾ ਨਹੀਂ ਸੀ ਲੱਗਦੀ। ਅੱਲਾ ਬਿਹਤਰ ਜਾਣਦਾ ਉਹਦੇ ਵਿੱਚ ਕੀ ਸੀ ਕੀ ਨਹੀਂ। ਅੱਛਾ, ਦੇਣਾ ਵੀ ਮਾਲ ਤੇ ਸੱਚੇ ਵੀ ਹੋ ਜਾਣਾ, ਤੇ ਫਿਰ ਉਹ ਵੀ ਗਲਤ ਦੇਣਾ? ਉਹ ਵੀ ਗਲਤ ਦਿੰਦੇ ਨੇ। ਜ਼ੁਲਮ ਹੀ ਕਰਦੇ ਸੀ? ਹਾਂ, ਜ਼ੁਲਮ ਕਰਦੇ। ਅਸੀਂ ਪੈਸੇ ਦਿੰਦੇ ਸਾਂ, ਉਹ ਜ਼ੁਲਮ ਕਰਦੇ ਸੀ। ਤੇ ਲਾਗੇ ਸ਼ਹਿਰ ਕਿਹੜਾ ਸੀ ਬਾਬਾ ਜਿੱਥੋਂ ਲੈਣ ਜਾਂਦੇ ਸੀ ਆਟਾ ਦਲੀਆ? ਇਹ ਜੀ ਸ਼ਹਿਰ ਦਾ ਨਾਮ ਹੈ, ਸ਼ਹਿਰ ਗਿਆ ਦੇ ਨਾਮ ਇਹਨੂੰ ਅੱਛਾ, ਪਤਾ। ਵੱਡੇ ਜਾਂਦੇ ਸੀ? ਵੱਡੇ ਹੀ ਜਾਂਦੇ ਸਨ। ਫਿਰ ਬਾਬਾ 15 ਦਿਨ ਉੱਥੇ ਰਹੇ, ਹਾਂ। ਫਿਰ ਇੱਧਰ ਕਿਹੜੀ ਜਗ੍ਹਾ ਤੇ ਆਏ? ਇੱਧਰ ਫਿਰ ਜੀ ਉੱਥੋਂ ਅਸੀਂ ਜਿਹੜੇ ਰੇਲ ਤੋਂ ਲੱਥੇ ਜੀ। ਇੰਡੀਆ ਦੀ ਫੌਜ ਉੱਥੇ ਗਨ ਮਸ਼ੀਨਾਂ ਖੜ ਗਈਆਂ, ਰਾਈਫਲਾਂ ਲੈ ਤੇ ਜੀ। ਤਾਰ ਤਣੀ ਹੋਈ ਹੈ। ਜਿਹੜਾ ਵੱਡਾ ਬਿਸਤਰਾ ਹੁੰਦਾ ਸੀ ਉਹਦੀ ਤਲਾਸ਼ੀ ਲੈਂਦੇ ਸੀ, ਛੋਟੇ ਦੀ ਨਹੀਂ। ਉਹ ਲੋਹੇ ਦੀ ਸ਼ੈ ਦੀ ਅਗਾ ਲੰਘਣ ਦਿੰਦੇ ਸਨ। ਜੀ ਜੀ। ਬਈ ਕੋਈ ਤਲਵਾਰ ਜਾਂ ਛੁਰਾ ਜਾਂ ਕੋਈ ਵਰਸ਼ਾ ਹੋ ਜਾਏ ਜਾਂ ਕੁਝ ਨਹੀਂ ਜੀ ਲੰਘਣ ਨਹੀਂ। ਮੇਰੀ ਫੁੱਫੀ ਦਾ ਪੁੱਤਰ ਫੌਜੀ ਸੀ। ਜੀ ਜੀ। ਕੁਰਾਨ ਪੜ੍ਹਿਆ ਹੋਇਆ ਸੀ, ਉਹਨੇ ਕੱਛ 'ਚ ਕੁਰਾਨ ਪਾਇਆ ਤੇ ਅੱਗੇ ਜਿੱਥੋਂ ਲੰਘਣਾ ਸੀ ਹਾਂਜੀ, ਉੱਥੇ ਮੁੰਡਾ ਇੱਕ ਸਿੱਖ ਖੜਾ। ਅੱਛਾ, ਉਹ ਤੇ ਮੇਰੀ ਫੁੱਫੀ ਦਾ ਪੁੱਤਰ ਫੌਜ 'ਚ ਇਕੱਠੇ ਰਹੇ ਸਨ। ਠੀਕ ਠੀਕ। ਕਿ ਉੱਥੋਂ ਲੰਘਣ ਲੱਗੇ ਤਾਂ ਵੇਖਦੇ ਨਾ, ਯਾਰ ਤੂੰ ਗੁਲਾਮ ਮੁਹੰਮਦ ਆ, ਉਹ ਜੱਫਾ ਮਾਰ ਲਿਆ। ਉਹ ਸਿੱਖ ਨੇ? ਬੜਾ ਰੋਇਆ ਤੇ ਬੜਾ ਰੋਣਾ ਤੇ ਬੜਾ ਮਿਲਿਆ। ਮਿਲਤੀ ਤੇ ਫਿਰ ਸਾਨੂੰ ਉੱਥੋਂ ਲੰਘਾ ਦਿੱਤਾ। ਪਾਸੇ ਤੇ ਸਾਡੇ ਮਿੰਟਰੀ ਲੱਗ ਜਾਂਦੀ ਸੀ, ਰਾਈਫਲਾਂ ਲੈ ਤੇ ਚਲੋ ਭਾਈ ਸ਼ਾਬਾ ਭਾਈ ਸ਼ਾਬਾ ਭਾਈ ਸ਼ਾਬਾ। ਇੱਕ ਮੀਲ ਸੀ ਬਾਰਡਰ ਤੋਂ ਪਿੱਛੇ, ਇੱਕ ਮੀਲ ਤੇ ਆ ਜਾ ਨੂਬਗੜ੍ਹ, ਹਾਂਜੀ ਹਾਂਜੀ। ਬਾਰਡਰ ਦੇ ਉੱਤੇ ਹੈਗਾ ਸਟੇਸ਼ਨ, ਉੱਥੇ ਗਏ ਆ ਜਾਂਦੇ ਜੀ। ਬਾਹਰ ਜਿਹੜੀਆਂ ਛਪੜੀਆਂ ਸਨ ਨਾ ਇੱਧਰ ਪਾਣੀ ਵਾਲੀਆਂ, ਹਾਂਜੀ, ਉਹਦਾ ਜੀ ਜ਼ਹਿਰ ਪਾਇਆ ਹੋਇਆ ਸੀ ਉਹਨਾਂ ਹਿੰਦੂਆਂ ਨੇ? ਹਾਂ। ਤੇ ਮਿੰਟਰੀ ਵਾਲੇ ਸਮਝ ਪਾਣੀ ਕੋਈ ਨਾ ਬੰਦਾ ਨਾ ਪੀਵੇ, ਕੋਈ ਨਾ ਪੀਵੇ, ਨਾ ਜ਼ਹਿਰ ਪਾਇਆ ਜੀ, ਕੋਈ ਨਾ ਪੀਵੇ। ਬਸ ਉਹ ਇੱਕ ਮੀਲ ਕੀ ਹੈ ਕਿਹੜੇ ਆ ਜਾਂਦੇ ਬਾਰਡਰ ਤੇ, ਅੱਗੇ ਆਪਣੇ ਸਾਡੇ ਸਿਪਾਹੀ ਖੜੇ ਹੁੰਦੇ ਨੇ। ਉਹਦੇ ਲੈ ਵੀ ਸ਼ਾਬਾ ਆ ਤੁਹਾਡੇ ਸਿਪਾਹੀ ਖੜੇ ਜਾਓ। ਠੀਕ। ਅੱਗੋਂ ਅਸੀਂ ਜਨਾਬ ਸਾਦਕੀ ਨਹਿਰ ਹੈ ਜੈਸੇ ਭਾਗੋ ਜੀ। ਉਹਦਾ ਪੁੱਲ ਲੰਘੇ ਆ। ਹਾਂਜੀ। ਪੁੱਲ ਲੰਘਤੇ ਤੇ ਫਿਰ ਨਹਿਰ ਤੇ ਸਾਨੂੰ ਰਾਤ ਪਈ ਗਈ, ਉੱਥੇ ਪੈ ਗਏ, ਉੱਥੇ ਹੀ ਸੋ ਗਏ ਫਿਰ? ਉੱਥੇ ਤੇ ਗਏ। ਉੱਥੋਂ ਫਿਰ ਸੁਬਾਹ ਉੱਠੇ, ਨਾਲ ਹੀ ਸਟੇਸ਼ਨ ਖਿੱਚੀ ਵਾਲਾ। ਠੀਕ। ਉੱਠ ਕੇ ਇਹ ਖਿੱਚੀ ਵਾਲਾ ਸਟੇਸ਼ਨ ਪਾਕਿਸਤਾਨ ਚ ਕਿ ਉਧਰ ਇੰਡੀਆ ਚ? ਪਾਕਿਸਤਾਨ ਸੀ। ਅੱਛਾ, ਪਾਕਿਸਤਾਨ ਚ। ਬਾਬਲ ਨਗਰੋਂ ਸੜਕ ਜਾਂਦੀ ਜਿਹੜੀ ਹਰੂਨਾਬਾਦ ਨੂੰ। ਅੱਛਾ, ਤੁਸੀਂ ਅੱਗੇ ਨਾ ਗਏ ਸੀ? ਹਾਂ, ਕਰੋੜ ਪੱਕੇ ਆਏ ਤੇ ਉੱਥੇ ਰਾਤ ਨੂੰ ਗੱਡੀ ਸਾਨੂੰ ਲਾ ਗਈ, ਰੇਲ ਸਿਪਾਹੀ ਆਖੇ ਲੈ ਜਾਓ। ਠੀਕ। ਰਾਤ ਸੀ ਪਤਾ ਸੀ ਆਖੇ ਖੋਰੇ ਕਿੱਥੇ ਲੈ ਜਾਂਦੇ, ਲਾ ਦਿੱਤਾ। ਪਿਛਲੀ ਰਾਤ ਸੀ ਜੀ ਜੀ ਦੇਖ ਕੱਤੇ ਦੇ ਜਿਹੜੀਆਂ ਕੱਤੇ ਲੰਘੀ, ਜੀ। ਉਸ ਵੇਲੇ ਲੋਕ ਹਲ ਜੋੜੇ ਕਣਕਾਂ ਬੀਜਦੇ ਸਨ। ਤੇ ਅਸੀਂ ਸੋਚਿਆ ਵੀ ਕੋਈ ਪਿੰਡ ਨੇੜੇ ਆ ਡੱਗਿਆਂ ਵਾਲੇ ਹਲ ਜੁੜੇ ਨੇ ਬੰਦੇ ਬੋਲਦੇ। ਇੰਨੀ ਸਵੇਰ ਹੋਈ ਵੇਖ ਸਟੇਸ਼ਨ, ਉੱਥੇ ਕਿਸੇ ਤੋਂ ਪੁੱਛਿਆ ਬਈ ਕੋਈ ਸ਼ਹਿਰ ਹੈ ਨੇੜੇ ਤੇ? ਹਾਂਜੀ। ਉਹਨੇ ਆਖਿਆ ਜੀ ਆਹ ਕਰੋੜ ਪੱਕਾ ਨਾਲ ਹੀ ਹੈ। ਸਿਆਣੇ ਸਿਆਣੇ ਬੰਦੇ ਸਾਡੇ 5-7 ਉੱਥੋਂ ਟੁਰ ਪਏ ਵੀ ਕੋਈ ਆਟਾ ਦਾਣਾ ਲਈ, ਭੁੱਖ ਲੱਗੀ ਰੋਟੀ ਖਾਈ। ਜੀ। ਅਗਾਂ ਗਏ ਤੇ ਉੱਥੇ ਸ਼ਹਿਰੋਂ ਬਾਹਰ ਮੱਝੀਆਂ ਕੁਰਸੀਆਂ ਡੱਠੀਆਂ ਹੋਈਆਂ ਤੇ ਅਮਲਾ ਬੈਠਾ ਹੈ। ਉੱਥੇ ਚਲੇ ਗਏ, ਉਹਨੇ ਆਖਿਆ ਉਹ ਆਟੋ ਮਾਜੋ ਕਿੱਥੇ ਚੱਲੇ ਸ਼ਿਵਰਾ, ਇੱਥੇ ਆ ਜਾਓ। ਕੋਲ ਸਾਧਨ ਕਿੱਥੇ ਬੈਠੇ ਜੀ? ਸਟੇਸ਼ਨ ਤੇ। ਉਹਨੇ ਆਖਿਆ ਵੀ ਇਹ ਕੰਮ ਕਰੋ, ਪਿਛਾਂਹ ਹਟ ਜਾਓ, ਆਪਣਾ ਬਾਲ ਬੱਚਾ ਚੁੱਕ ਲਿਓ। ਅੱਛਾ। ਤੇ ਇੱਥੇ ਆ ਜਾਓ। ਅਸੀਂ ਇਹ ਜ਼ਮੀਨਾਂ ਤਕਸੀਮ ਕਰਦੇ ਪਏ ਹਾਂ, ਪਿੰਡ ਤਕਸੀਮ ਕਰਦੇ ਪਏ ਹਾਂ। ਜੀ ਜੀ। ਆ ਇੱਕ ਬੋਰੀ ਸਾਡੇ ਕੋਲ ਸਾਰੇ ਸ਼ਹਿਰ ਦੀ ਚਾਬੀਆਂ ਦੀ ਪਈ ਹੈ।
दोनों दुकाना अलाट करांगे, मकान अलाट करांगे। दुकाना जो किसी बढ़िया जी किस्मत होंदियां कुछ नहीं। बुढ़े साडे आखे भी नहीं सानू आटा दाने की भुख बड़ी लगी, नाले असीं सलाह करांगे। असीं उन्हें कर ला उस आटा लिया आटा स्टेशन से रोटियां पकाइया खाइया, सलाह की थी। आख लगे थे छमाई नहर रेतिया दरिया ने डूब देगा पानी इतने बंद। अब आगे चलिए अजी फिर उसे चले थे साहीवाल। जी साहीवाल एक बंदा सानू मिल प्यार लादा, वो सानू उन्हें चक लिया। नाल पिंड सी 12-13 मील थी, उत्थे उन्हां दी जमीन सी, जी जी वो उत्थे ले आया। अरे भी इत्थे बह जाओ। फिर उसे टिक गए, उतों दी टिके टिके उत्थे टिक ਤੇ ਇੱਥੇ ਕਿਵੇਂ ਆਏ ਬਾਬਾ? इत्थे फिर आए जी। कई चक्कर होंदे ने गे इत्थे। फिर असल विच इस आया था ना मैं कि साढ़े ऐसे दसे सी कि नाम मशहूर मौलवी कासम, जी ਉਹਦਾ ਰਕਬਾ ਸੀ ढेर सारा। ਉਹ ਇੱਥੇ ਅਲਾਟ ਹੋਇਆ ਸੀ ਉਹਨੂੰ ਠੀਕ ਇਹਨਾਂ ਦੋ ਤਿੰਨਾਂ ਪਿੰਡਾਂ ਵਿੱਚ, ਜਬਰਾਂ ਵਿੱਚ, ਕੱਕਰਾਂ ਵਿੱਚ, ਕਿਧਰੇ ਕਿੱਲਾ, ਕਿਧਰੇ 2, ਕਿਧਰੇ 4 ਰਿਆ ਰਵਾਨਿਆ ਜਿਹੜਾ ਸੀ ਉਹ ਅਲਾਟ ਹੋਇਆ ਸੀ। ਜੀ ਜੀ ਉਹ ਨਹੀਂ ਸੀ ਕਾਮਯਾਬ ਹੁੰਦਾ। ਠੀਕ ਉਹ ਫਿਰ ਉੱਥੋਂ ਲਿਆਇਆ ਮੈਨੂੰ ਇੱਥੇ। ਇੱਥੇ 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 ਤੁਹਾਡੇ ਕੋਲ ਕਿੰਨੀ ਪੈਲੀ ਹੈ? ਮੇਰੇ ਕੋਲ ਕੋਈ ਪੈੜੀ ਨਹੀਂ ਇੱਥੇ। ਤੇ ਪਿੱਛੋਂ ਨਹੀਂ ਆਈ ਤੁਹਾਡੇ ਨੂੰ? ਤੈਨੂੰ ਦੱਸਿਆ ਤਾਂ ਉਹ ਜਿਹੜੀ ਪਿਛਲੀ ਸਾਡੀ ਉਹ ਆ ਗਈ ਉਹਨਾਂ ਦੇ ਨਾਲ ਦੂਜਿਆਂ ਦੀ। ਅੱਛਾ ਅੱਛਾ ਉਹ ਬੈਠੇ ਨੇ ਦੁਨੀਆਪੁਰ। ਠੀਕ ਪਿਓ ਚਾਚਾ ਮੇਰਾ ਗਿਆ ਸਾਡਾ ਸਦੀਕ, ਸਾਡੀ ਪੈੜੀ ਉਹਨੇ ਕਿਹਾ ਭਾਈ ਅਜੇ ਨਹੀਂ ਆਈ, ਆ ਗਈ ਹੈ ਪਵਾ ਲੈਣ ਦੇ ਸਾਨੂੰ। ਉਹ ਪਵਾਉਂਦੇ ਫਿਰ ਗਏ। ਉਹਨੇ ਲੱਕ ਦਾ ਲਾਤਾ, ਉਹਨੇ ਕਿਹਾ ਸਾਡੇ ਨਾਲ ਆਈ ਥੋੜੀ ਗੱਲ। ਉਹ ਸਾਥੋਂ ਵੇਰ ਸਾਨੂੰ ਦੋ ਘਰਾਂ ਨੂੰ 9 ਪੈ ਗਈਆਂ, ਸਾਡੀਆਂ 9 ਪੈ ਗਈਆਂ। ਠੀਕ ਆਹ, ਗਲਤ ਹੋਇਆ ਬਾਬਾ ਜੀ। ਆਹ ਕਰੇ। ਤੇ ਬਾਬਾ ਜੀ ਕਦੀ ਪਿੱਛਾ ਨਹੀਂ ਯਾਦ ਆਇਆ? ਬੜਾ ਯਾਦ ਆਉਂਦਾ ਰਿਹਾ। ਤੇ ਕੀ ਕਰਦੇ ਜੇ ਫਿਰ? ਕੀ ਕਰਨਾ, ਹਾਂ ਕੀ ਕਰਨਾ, ਚੁੱਪ ਕਰ। ਜਿੱਥੇ ਬਚਪਨ ਗੁਜ਼ਰਿਆ ਹਾਂ, ਬੜਾ ਯਾਦ ਆਉਂਦਾ ਪਿੱਛੇ। ਕਦੀ ਇਕੱਲੇ ਬੈਠਿਆਂ ਲੰਮੇ ਪਿਆ ਆ ਜਾਂਦਾ? ਹਰ ਵੇਲੇ ਦਿਸੀ ਜਾਂਦੀ ਯਾਰ ਜੀ, ਅਜੇ ਵੀ ਹਰ ਵੇਲੇ ਦਿਸੀ ਜਾਂਦੀ ਯਾਰ ਜੀ। ਉਵੇਂ ਦਾ ਦਿਲ ਕਰਦਾ ਫਿਰ ਵੇਖਣ ਨੂੰ? ਹਾਂ, ਬੜਾ ਦਿਲ ਕਰਦਾ ਵੇਖ। ਪਰ ਕੀ ਵੇਖੇ ਹੁਣ, ਕਿਵੇਂ ਵੇਖੀਏ? ਵੇਖ ਤੇ ਕਰਨਾ ਵੀ ਕੀ ਹੈ? ਹੁਣ ਨਾ ਤਾਂ ਉਹ ਜਗ੍ਹਾ ਰਹਿ ਗਈ ਉੱਥੇ, ਜੀ ਉਹ ਜੀ ਡੇਢ ਹੋ ਗਈਆਂ ਨੇ। ਨਾ ਉਹ ਜਿਹੜੇ ਸਾਡੇ ਹੁੰਦੇ ਬੰਦੇ ਸਨ, ਨਾ ਉਹ ਬੰਦਾ ਹੀ ਕੋ ਰਹਿ ਗਿਆ। ਪਿਛਲਾ ਪੋਸ਼ ਆ ਗਿਆ ਸਾਡਾ, ਉਹਨਾਂ ਨੂੰ ਕੀ ਪਤਾ ਤੇ ਸਾਨੂੰ ਉਹਨਾਂ ਦਾ ਕੀ ਪਤਾ। ਠੀਕ ਕੋਈ ਜਾਣ ਪਛਾਣ ਨਹੀਂ ਰਹੀ। ਜੇ ਉੱਥੇ ਅੱਲਾ ਲੈ ਜਾਵੇ ਹਾਂ ਤੇ ਪਛਾਣ ਲੋਗੇ ਪਿੰਡ ਆਪਣਾ? ਹਾਂ, ਪਿੰਡ ਪਛਾਣ ਇਹ ਗੱਲ ਪਿੰਡ ਦਾ ਪਛਾਣ। ਅੱਛਾ ਫਿਰ ਦਿਲ ਕਰਦਾ ਵੇਖਣ ਨੂੰ ਹੈ? ਚਲੋ ਅਸੀਂ ਕੋਸ਼ਿਸ਼ ਕਰਾਂਗੇ, ਜਿਹੜੇ ਸਾਡੀ ਕੀ ਪਤਾ ਤੁਹਾਡੇ ਪਿੰਡ ਵੀ ਉੱਥੇ ਵੀਡੀਓ ਜਾਏਗੀ। ਅੱਛਾ, ਹਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਪਿੰਡ ਤੁਹਾਨੂੰ ਵਿਖਾਈਏ। ਇਹ ਠੀਕ ਹੈ। ਹਾਂਜੀ ਹੋਰ ਬਾਬਾ ਜੀ ਅੱਲਾ ਜੀ ਬੜੀ ਮਿਹਰਬਾਨੀ, ਸ਼ੁਕਰੀਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ, ਭਾਇਆ, ਇੱਜ਼ਤ ਦਿੱਤੀ। ਇਹ ਮਿਹਰਬਾਨੀ ਤੁਹਾਡੀ, ਪਤਾ ਨਹੀਂ ਜ਼ਿੰਦਗੀ 'ਚ ਮਿਲਣਾ ਕਿ ਨਹੀਂ ਮਿਲਣਾ। ਕਿ ਨਹੀਂ